ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਵਾਗਤ ਹੈ ਇਸ ਵਕਤ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜ ਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 27 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ ਰਛਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਵਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਨੇਪਾਲ ਦੇ ਵਿੱਚ ਜਿਹੜੇ ਫਲੈਸ਼ ਫਲੱਡ ਆਏ ਆ, ਉਹਦੇ ਨਾਲ ਹੁਣ ਤੱਕ ਗਾਰਡੀਅਨ ਨਿਊਜ਼ਪੇਪਰ ਦੇ ਮੁਤਾਬਕ 400 ਲੋਕਾਂ ਦੀ ਮੌਤ ਕਨਫਰਮ ਹੋ ਚੁੱਕੀ ਹੈਗੀ ਆ। 1400 ਦੇ ਕਰੀਬ ਜੋ ਆ ਲੋਕ ਮਿਸਿੰਗ ਹੈਗੇ ਆ। ਵੱਖ-ਵੱਖ ਮੁਲਕਾਂ ਦੇ ਲੋਕ ਫਸ ਗਏ, ਮਾਰੇ ਗਏ। ਇੰਡੀਆ ਦਾ ਇੱਕ ਪੂਰੇ ਦਾ ਪੂਰਾ ਟ੍ਰਿਪ ਗਿਆ ਵਾ ਸੀ 34 ਜਾਣਿਆਂ ਦਾ ਕੈਲਾਸ਼ ਪਰਬਤ ਨੂੰ। ਉਹ ਸਾਰੇ ਦੇ ਸਾਰੇ ਜਿਹੜੇ ਆ ਰੁੜ ਗਏ ਉਸ ਦੇ ਵਿੱਚ। ਇੱਕ ਕਹਿੰਦੇ ਹਸਬੈਂਡ ਵਾਈਫ ਤੇ 2 ਉਹਨਾਂ ਦੇ ਬੱਚੀਆਂ ਸੀਗੀਆਂ, 18 ਸਾਲ ਤੇ 19 ਸਾਲ। ਪੂਰੇ ਦਾ ਪੂਰਾ ਪਰਿਵਾਰ ਹੀ ਜਿਹੜਾ ਚਲੇ ਗਿਆ ਹੈਗਾ। ਟੋਟਲ 1468 ਲੋਕ ਮਿਸਿੰਗ ਦੱਸੇ ਜਾ ਰਹੇ ਆ। ਨੇਪਾਲ ਦੇ ਵਿੱਚ 127 ਕਹਿੰਦੇ ਨੇਪਾਲੀ ਵਿਜ਼ਟਰਸ ਤੇ ਹੋਰ 667 ਮਿਸਿੰਗ ਆ। ਚਾਈਨਾ ਦੇ ਵੀ 178 ਲੋਕ ਮਿਸਿੰਗ ਹੈਗੇ ਆ। US ਦੇ 65 ਜਾਣੇ ਹੁਣ ਦੱਸੇ ਗਏ ਆ। ਯੂਕਰੇਨ ਦੇ ਵੀ 56 ਜਾਣੇ, ਮਲੇਸ਼ੀਆ ਦੇ 50, ਆਸਟ੍ਰੇਲੀਆ ਦੇ 39 ਤੇ UK ਦੇ ਵੀ ਜੋ 33 ਲੋਕ ਦੱਸੇ ਗਏ ਆ। ਕੈਨੇਡਾ ਦੇ 30 ਤੇ ਸਾਊਥ ਕੋਰੀਆ ਦੇ ਵੀ ਜਿਹੜੇ ਲੋਕ ਆ 9 ਦੇ ਕਰੀਬ ਉਹ ਦੱਸੇ ਗਏ ਹੈਗੇ ਆ। ਸੋ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ। 40 ਆਸਟ੍ਰੇਲੀਅਨ ਮਿਸਿੰਗ ਆ। ਸੋ ਕਿੰਨੇ ਜਿਹੜੇ ਹਾਈਡਰੋ ਪ੍ਰੋਜੈਕਟਸ ਆ ਉਹ ਰੁੜ ਗਏ। 40 ਦੇ ਕਰੀਬ ਜਿਹੜੇ ਬ੍ਰਿਜ ਆ ਉਹ ਰੁੜ ਗਏ। ਲੋਕਾਂ ਦੇ ਘਰ ਜਿਹੜੇ ਸਾਰੇ ਉਹ ਫਲੱਡ ਰੁੜ ਗਏ ਇਹਦੇ ਨਾਲ। ਰੈੱਡ ਕਰਾਸ ਨੇ $31 ਮਿਲੀਅਨ ਦੀ ਜਿਹੜੀ ਅਪੀਲ ਆ ਉਹ ਲਾਂਚ ਕੀਤੀ ਹੈਗੀ ਡਿਜ਼ਾਸਟਰ ਰਿਸਪੌਂਸ ਦੇ ਲਈ। ਸਵਿਟਜ਼ਰਲੈਂਡ ਬੇਸਡ ਜੋ ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਤੇ ਰੈੱਡ ਕ੍ਰਿਸੈਂਟ ਸੁਸਾਇਟੀਜ਼ ਆ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ 25 ਮਿਲੀਅਨ ਸਵਿਸ ਜਿਹੜੇ ਫਰੈਂਕਸ ਆ ਉਹਨਾਂ ਦੀ ਜਿਹੜੀ ਡਰਾਈਵ ਆ ਉਹ ਸ਼ੁਰੂ ਕੀਤੀ ਹੈਗੀ ਆ। ਸੋ ਬਹੁਤ ਹੀ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਹੋਇਆ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਅੱਜ ਰਾਸ਼ਟਰਪਤੀ ਟਰੰਪ ਨੇ ਐਗਜ਼ੈਕਟਿਵ ਆਰਡਰ ਦੀ ਵਰਤੋਂ ਕਰਦੇ ਹੋਏ ਅਮਰੀਕਾ ਦੇ ਵਿੱਚ ਲੇਕ ਓਨਟਾਰੀਓ ਦਾ ਨਾਮ ਲੇਕ ਅਮਰੀਕਾ ਰੱਖ ਦਿੱਤਾ ਆ। ਤੇ ਉਹਨਾਂ ਨੇ ਨਾਲ ਦੇ ਨਾਲ ਹਦਾਇਤਾਂ ਦਿੱਤੀਆਂ ਸਾਰੇ ਹੀ ਮਹਿਕਮਿਆਂ ਨੂੰ ਵੀ ਅੱਜ ਤੋਂ ਲੇਕ ਓਨਟਾਰੀਓ ਨੂੰ ਲੇਕ ਅਮਰੀਕਾ ਦੇ ਨਾਮ ਦੇ ਨਾਲ ਜਾਣਿਆ ਜਾਵੇਗਾ। ਲੇਕ ਓਨਟਾਰੀਓ ਦਾ ਨਾਮ 400 ਸਾਲ ਪੁਰਾਣਾ ਆ। ਅਮਰੀਕਾ ਤੇ ਕੈਨੇਡਾ ਦੇ ਬਣਨ ਤੋਂ ਪਹਿਲਾਂ ਦਾ ਜਿਹੜੇ ਇੱਥੇ ਦੇ ਮੂਲ ਨਿਵਾਸੀ, ਉੱਥੇ ਦੀ ਟਰਾਈਬ ਸੀਗੀ। ਲੇਕ ਓਨਟਾਰੀਓ ਦਾ ਮਤਲਬ ਆ ਵੀ ਬਹੁਤ ਖੂਬਸੂਰਤ ਲੇਕ ਤੇ ਬਹੁਤ ਵੱਡੀ ਲੇਕ। ਉਸ ਦਾ ਕਹਿੰਦੇ ਵੀ ਉਹਨਾਂ ਦੀ ਭਾਸ਼ਾ ਦੇ ਵਿੱਚ ਓਨਟਾਰੀਓ ਦਾ ਮਤਲਬ ਇਹ ਬਣਦਾ, ਜਿਸ ਕਰਕੇ ਇਸ ਲੇਕ ਦਾ ਨਾਮ ਉਦੋਂ ਲੇਕ ਓਨਟਾਰੀਓ ਰੱਖਿਆ ਗਿਆ ਸੀਗਾ। ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਜਿਹੜੀ ਇਸ ਟਾਈਮ ਸਿੰਘ ਫਸੇ ਆ, ਟ੍ਰੇਡ ਵਾਰ ਜਿਹੜੀ ਚੱਲ ਰਹੀ ਆ, ਉਸ ਦੇ ਦਰਮਿਆਨ ਟਰੰਪ ਹੋਣਾ ਨੇ ਆਪਣੀ ਜਿੱਦ ਨੂੰ ਇਸ ਤਰੀਕੇ ਦੇ ਨਾਲ ਪੁਗਾਇਆ ਹੈਗਾ। ਮਾਰਕ ਕਾਰਨੀ ਨੇ ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਇਹ ਕਿਹਾ ਵੀ ਅਮਰੀਕਾ ਵਾਲੇ ਆਪਣੇ ਜਿਹੜਾ ਆ ਜਿੱਦਾਂ ਮਰਜ਼ੀ ਨਾਮ ਰੱਖ ਲੈਣ, ਉਹ ਇੰਟਰਨਲੀ ਉਹ ਆਪਣੀ ਇੱਛਾ ਜਿਹੜੀ ਉਹ ਪੂਰੀ ਕਰਨ, ਪਰ ਦੁਨੀਆ ਦੇ ਵਿੱਚ ਇਸ ਦਾ ਨਾਮ ਲੇਕ ਓਨਟਾਰੀਓ ਹੀ ਰਹੇਗਾ। ਸੋ ਪਰ ਅੱਜ ਜਿਹੜੇ ਨਵੇਂ ਐਗਜ਼ੀਕਿਊਟਿਵ ਆਰਡਰ ਦੇ ਨਾਲ ਉਹਨਾਂ ਨੇ ਇੰਟੀਰੀਅਰ ਜਿਹੜੇ ਡਿਪਾਰਟਮੈਂਟ ਆ ਉਹਨਾਂ ਨੂੰ, US ਬੋਰਡ ਔਨ ਜਿਓਗ੍ਰਾਫਿਕ ਨੇਮਸ, ਉਹਨਾਂ ਨੂੰ ਹਦਾਇਤਾਂ ਜਿਹੜੀਆਂ ਦਿੱਤੀਆਂ ਵੀ US ਦੇ ਵਿੱਚ ਫੈਡਰਲ ਯੂਜ਼ ਦੇ ਲਈ ਲੇਕ ਅਮਰੀਕਾ ਨਾਮ ਵਰਤਿਆ ਜਾਵੇ। ਤੇ ਕਹਿੰਦੇ ਵੀ 30 ਦਿਨਾਂ ਦੇ ਵਿੱਚ ਇਸ ਨੂੰ ਅਪਡੇਟ ਕਰਨ ਦੇ ਲਈ ਆਖਿਆ ਜਿਹੜਾ ਹੋ ਗਿਆ ਆ। ਇਹ ਮੂਵ ਸਿੰਬੋਲਿਕ ਹੈਗਾ ਆ।
ਉਹੀ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਭਾਰਤ ਦੇ ਵਿੱਚ ਵੀ ਜਿਹੜਾ ਉਹ ਦੇਖਦੇ ਹਾਂ ਵੀ ਉੱਥੇ ਵੀ ਪੁਰਾਣੇ ਜਿਹੜੇ ਸ਼ਹਿਰਾਂ ਦੇ ਨਾਮ ਨਵੇਂ ਨਾਮਾਂ ਦੇ ਨਾਲ ਜਿਹੜਾ ਉਹ ਬਦਲ ਕੇ ਰੱਖੀ ਜਿਹੜਾ ਉਹ ਜਾ ਰਹੇ ਹੈਗੇ ਆ। ਸੋ ਆਪਣੇ ਵੋਟਰ ਬੇਸ ਨੂੰ ਵੀ ਖੁਸ਼ ਕਰਨ ਦੇ ਲਈ ਤੇ ਇਹ ਜਤਾਉਣ ਦੇ ਲਈ ਕੈਨੇਡਾ ਨੂੰ ਵੀ ਹੁਣ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਨਾਰਾਜ਼ ਆ, ਨਾਮ ਵੀ ਜਿਹੜੇ ਉਹ ਅਸੀਂ ਚੇਂਜ ਕਰ ਰਹੇ ਹੈਗੇ ਆ। ਤੇ ਇਸ ਸੰਬੰਧ ਦੇ ਵਿੱਚ US ਦੇ ਰਾਸ਼ਟਰਪਤੀ ਦੇ ਦੁਆਰਾ ਲੇਕ ontario ਨੂੰ ਲੇਕ ਅਮਰੀਕਾ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਤੁਹਾਡੇ ਸਾਡੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪੈਣਾ ਨਾ ਚੇਂਜ ਹੋਣ ਦਾ, ਪਰ ਅਸਰ ਉਸ ਚੀਜ਼ਾਂ ਦਾ ਪੈਣਾ ਜਿਹਦੇ ਉੱਤੇ 50% ਟੈਰਿਫ ਲੱਗਣਾ ਆ, ਜਿਹਦੇ ਵਿੱਚ ਮੋਟਰ ਵਹੀਕਲਸ ਆ, ਡੇਅਰੀ ਪ੍ਰੋਡਕਟਸ ਆ, ਅਲਕੋਹਲਿਕ ਬੈਵਰੇਜਸ ਆ, ਇਹਨਾਂ ਸਾਰਿਆਂ ਦਾ ਜਿਹੜਾ ਅਸਰ ਆ ਉਹ ਪੈਣਾ ਆ ਜਦੋਂ ਆਪਾਂ ਕੋਈ ਵੀ ਇਹ ਸਮਾਨ ਜਿਹੜਾ ਖਰੀਦਦੇ ਹੈਗੇ ਆ। ਸੋ ਇੱਦਾਂ ਹੀ ਆਪਣੇ ਜਿਹੜੇ ਗੁਆਂਢੀ ਮੁਲਕ ਕੈਨੇਡਾ ਆ ਉਹਨਾਂ ਦੇ ਉੱਤੇ ਵੀ ਇਹੀ ਅਸਰ ਪੈਣਾ ਹੈਗਾ ਜੀ। ਜੀ, ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਟਿਨ ਆ ਉਹ ਨਾਟੋ ਦੀ ਟੈਰੀਟਰੀ ਨੂੰ ਅਟੈਕ ਨਹੀਂ ਕਰਨਗੇ। ਇਹ ਉਹਨਾਂ ਨੇ ਉਹ ਦੱਸਿਆ ਵੀ ਜਦੋਂ CIA ਦੇ ਚੀਫ ਰੈਡਕਲਿਫ ਮਾਸਕੋ ਦੇ ਵਿੱਚ ਵਿਜ਼ਿਟ ਕਰਨ ਆਏ ਆ, ਉਹ ਤੋਂ ਬਾਅਦ ਜਿਹੜੀ ਆ ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਹੁਣ ਕੀ ਗੱਲਬਾਤ ਹੋਈ ਆ ਇਹ ਤਾਂ ਡਿਟੇਲ 'ਚ ਬਾਅਦ 'ਚ ਪਤਾ ਲੱਗੂਗਾ, ਪਰ ਸਟੇਟਮੈਂਟ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਇਹ ਆ ਗਈ ਹੈਗੀ ਆ। ਰਸ਼ੀਆ ਦੇ ਫੋਰਨ ਇੰਟੈਲੀਜੈਂਸ ਚੀਫ ਸਰਜੇ ਨੈਰਿਸਕਿਕ ਉਹਨਾਂ ਨੇ ਕਨਫਰਮ ਕੀਤਾ ਹੈ ਵੀ ਉਹ ਰੈਡਕਲਿਫ ਨੂੰ ਮਾਸਕੋ ਦੇ ਵਿੱਚ ਮਿਲੇ ਆ ਤੇ ਉਹਨਾਂ ਦੀ ਮੀਟਿੰਗ ਹੋਈ ਆ ਵੱਖ-ਵੱਖ ਇਸ਼ੂ ਦੇ ਉੱਤੇ। ਰੋਇਟਰਸ ਦੇ ਮੁਤਾਬਕ ਉਹਨਾਂ ਨੇ ਇਹ ਕਿਹਾ, ਦੋ ਸੋਰਸਸ ਹੋਰ ਆ, ਉਹਨਾਂ ਨੇ ਇਹ ਕਿਹਾ ਵੀ ਰਸ਼ੀਅਨ ਆਪਰੇਸ਼ਨ ਅਗੇਂਸਟ ਨਾਟੋ ਮੈਂਬਰਸ ਦੀ ਗੱਲਬਾਤ ਹੋਈ ਆ ਤੇ ਇਹ ਇੱਕ ਸੋਰਸ ਰਸ਼ੀਆ ਦਾ ਵੀ ਦੱਸ ਰਿਹਾ ਕਿ ਕਿਸੇ ਤਰ੍ਹਾਂ ਦਾ ਅਟੈਕ ਜਿਹੜਾ ਹੋਰ ਨਾਟੋ ਮੁਲਕ ਦੇ ਅਗੇਂਸਟ ਨਹੀਂ ਕੀਤਾ ਜਾਊਗਾ। ਟਰਕੀ ਨੂੰ ਲੈ ਕੇ ਵੀ ਕਾਫੀ ਗਰਮੀ ਜਿਹੜੀ ਆ ਰਸ਼ੀਆ ਦੀ ਚੱਲ ਰਹੀ ਸੀਗੀ। ਸੋ ਬਹੁਤ ਸਾਰੇ ਸਾਡੇ ਲਿਸਨਰ ਆ ਜਿਨ੍ਹਾਂ ਦੇ ਫੈਮਿਲੀ ਬਿਜ਼ਨੈਸਸ ਟਰੈਵਲ ਟਾਈਜ਼ ਹੈਗੀਆਂ ਨਾਟੋ ਕੰਟਰੀਜ਼ ਨੂੰ, ਸੋ ਉਹਨਾਂ ਨੂੰ ਥੋੜ੍ਹਾ ਜਿਹਾ ਸੁੱਖ ਦਾ ਸਾਹ ਆਉਣਾ ਚਾਹੀਦਾ ਹੈ ਸਟੇਟਮੈਂਟ ਤੋਂ ਬਾਅਦ ਵੀ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਅਟੈਕ ਆ ਜਾਂ ਕੋਈ ਲੜਾਈ ਝਗੜਾ ਆ ਉਹ ਨਹੀਂ ਹੋਊਗਾ। ਜੀ, ਸੋ CIA ਦੇ ਡਾਇਰੈਕਟਰ ਜਿਹੜੇ ਰੈਡਕਲਿਫ ਆ ਉਹਨਾਂ ਨੇ ਕਹਿੰਦੇ ਵੀ ਰਸ਼ੀਆ ਦੇ ਉੱਤੇ ਦਬਾਅ ਪਾਇਆ ਜਦ ਇਹ ਸੀਕ੍ਰੇਟਲੀ ਮਾਸਕੋ ਦੇ ਵਿੱਚ ਵਿਜ਼ਿਟ ਕਰਨ ਦੇ ਲਈ ਗਏ ਆ, ਤੇ ਉਹਨਾਂ ਨੇ ਇਹ ਵੀ ਜਿਹੜਾ ਅਰਜ ਕੀਤਾ ਯੂਕਰੇਨ ਨੂੰ ਵੀ ਜਿਹੜਾ ਉਹ ਆਖਿਆ ਪੀਸ ਟਾਕਸ ਦੇ ਲਈ ਵੀ ਭਾਈ ਗੱਲਬਾਤ ਜਿਹੜੀ ਇਹਨਾਂ ਦੇ ਨਾਲ ਤੁਸੀਂ ਕਰੋ। 2 ਦਿਨ ਪਹਿਲਾਂ ਜਦੋਂ ਹਰਜੋਤ ਸਿੰਘ ਜੀ ਇਹ ਗਏ ਆ ਤੇ ਉਹ ਜਿਹੜੀ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਹੈ, ਸਾਰਿਆਂ ਨੂੰ ਇਸ ਹਿਸਾਬ ਦੇ ਨਾਲ ਐਂ ਲੱਗਦਾ ਜਿੱਦਾਂ ਜਲਾਬ ਲੱਗ ਗਿਆ ਹੁੰਦਾ ਵੀ ਜਿਹੜੇ CIA ਦੇ ਚੀਫ ਆ ਉਹ ਰਸ਼ੀਆ ਦੇ ਵਿੱਚ ਕੀ ਕਰੀ ਜਾਂਦੇ ਆ, ਜਦ ਕਿ ਅਮਰੀਕਾ ਤੇ ਰਸ਼ੀਆ ਦੀ ਇੱਕ ਹਿਸਾਬ ਦੇ ਨਾਲ ਯੂਕਰੇਨ ਰਸ਼ੀਆ ਦੀ ਵਾਰ ਦੇ ਵਿੱਚ ਇੱਕ ਪ੍ਰੋਕਸੀ ਵਾਰ ਵੀ ਜਿਹੜੀ ਉਹ ਚੱਲ ਰਹੀ ਜਿਹੜੀ ਉਹ ਹੈਗੀ ਆ। ਇਸੇ ਵਾਰ ਦੇ ਦਰਮਿਆਨ ਇੱਕ ਵਾਰੀ ਅਲਾਸਕਾ ਦੇ ਵਿੱਚ ਪੁਤਿਨ ਨੂੰ ਸੱਦਾ ਵੀ ਦੇ ਚੁੱਕੇ ਆ ਟਰੰਪ ਹੁਣੀ। ਪੁਤਿਨ ਆ ਕੇ ਉਹਨਾਂ ਦੇ ਨਾਲ ਮੁਲਾਕਾਤ ਵੀ ਜਿਹੜਾ ਉਹ ਕਰ ਚੁੱਕਾ ਹੈਗਾ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ, ਪਰ ਟਰੰਪ ਹੁਣੀ ਜਿਹੜਾ ਉਹ ਕਹਿ ਰਹੇ ਆ ਵੀ ਨਾਟੋ ਦੇ ਉੱਤੇ ਉਹ ਹਮਲਾ ਨਹੀਂ ਕਰੇਗਾ। ਕੀ ਟਰੰਪ ਹੁਣਾਂ ਦੀ ਮੰਨੀਏ ਜਾਂ ਇਹ ਵਾਕਿਆ ਹੀ ਇਸ ਦੇ ਵਿੱਚ ਰੂਸ ਦਾ ਜਾਂ ਪੁਤਿਨ ਦਾ ਕੋਈ ਇਸ ਦੇ ਵਿੱਚ ਹਿਡਨ ਏਜੰਡਾ ਵੀ ਹੋ ਸਕਦਾ ਆ। ਇੱਕ ਫਲਾਈਟ ਅਟੈਂਡੈਂਟ ਨੇ ਦੱਸਿਆ ਵੀ ਆਈਸ ਦੇ ਏਜੰਟ ਦੀ ਜਿਹੜੀ ਗਨ ਆ ਸੈਨ ਫਰਾਂਸਿਸਕੋ ਦੇ ਟਰਮੀਨਲ 2 ਦੇ ਵਿੱਚ ਬਾਥਰੂਮ 'ਚ ਰਹਿ ਗਈ ਆ। ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਦੇ ਅਫਸਰ ਨੇ ਇਸ ਨੂੰ ਰਿਸਪੌਂਡ ਜਿਹੜਾ ਉਹ ਕੀਤਾ ਸੀਗਾ। ਸੋ ਆਈਸ ਏਜੰਟ ਦੇ ਦੁਆਰਾ ਅਨਅਟੈਂਡਡ ਫਾਇਰ ਆਰਮ ਮੈਨਸ ਜਿਹੜਾ ਰੈਸਟ ਰੂਮ ਆ ਉਸ ਦੇ ਸਟਾਲ ਦੇ ਵਿੱਚ ਪਈ ਜਿਹੜੀ ਉਹ ਰਹਿ ਗਈ, ਤੇ ਕਹਿੰਦੇ ਵੀ ਇਹ ਜਿਹੜਾ ਸਿਕਿਉਰਿਟੀ ਚੈੱਕ ਪੁਆਇੰਟ ਹੋ ਜਾਂਦਾ ਆ ਉਸ ਤੋਂ ਬਾਅਦ ਦੇ ਵਿੱਚ ਸੀਗੀ। ਇਹ ਤਾਂ ਚੰਗਾ ਹੋਇਆ ਵੀ ਕਿ ਇੱਕ ਫਲਾਈਟ ਅਟੈਂਡੈਂਟ ਨੂੰ ਇਹ ਜਿਹੜੀ ਗਨ ਨਜ਼ਰ ਆਈ ਤੇ ਉਹਨੇ ਤੁਰੰਤ ਏਅਰਪੋਰਟ ਦੀ ਸਿਕਿਉਰਿਟੀ ਨੂੰ ਜਿਹੜਾ ਉਹ ਦੱਸਿਆ। ਰੈਸਟ ਰੂਮ ਨੂੰ ਤੁਰੰਤ ਜਿਹੜਾ ਉਹ ਕਲੋਜ਼ ਕਰ ਦਿੱਤਾ ਗਿਆ ਤੇ 911 ਕਾਲ ਜਿਹੜੀ ਉਹ ਕੀਤੀ। ਸੈਨ ਫਰਾਂਸਿਸਕੋ ਪੁਲਿਸ ਜਦ ਉੱਥੇ ਮਿੰਟਾਂ ਦੇ ਵਿੱਚ ਪਹੁੰਚੀ ਤੇ ਕਹਿੰਦੇ ਵੀ ਉੱਥੇ ਔਨ ਸੀਨ ਸੀਗੀ, ਤੇ ਆਈਸ ਦਾ ਜਿਹੜਾ ਅਫਸਰ ਆ ਉਹ ਬਾਅਦ ਦੇ ਵਿੱਚ ਪਹੁੰਚਿਆ ਤੇ ਉਸਨੇ ਆਪਣੀ ਜਿਹੜੀ ਵੈਪਨ ਆ ਉਹ ਵਾਪਸ ਲਈ ਆ। ਏਅਰਪੋਰਟ ਨੇ ਜਿਹੜਾ TSA ਨੂੰ ਪੋਟੈਂਸ਼ੀਅਲ ਫਾਲੋ ਅਪ ਦੇ ਲਈ ਕਹਿੰਦੇ ਵੀ ਜਿਹੜਾ ਆ ਉਹ ਨੋਟੀਫਾਈ ਕਰ ਦਿੱਤਾ ਹੈਗਾ ਆ। ਅਨਅਟੈਂਡਡ ਫਾਇਰ ਆਰਮ ਜੇ ਕਿਸੇ ਕਮਰੇ ਦੇ ਹੱਥ ਉੱਥੇ ਲੱਗ ਜਾਵੇ ਕਿਉਂਕਿ ਇਹ ਸਿਕਿਉਰਿਟੀ ਤੋਂ ਬਾਅਦ ਦੇ ਵਿੱਚ ਪਈ ਸੀ ਤੇ ਕਿਸੇ ਵੀ ਤਰੀਕੇ ਦੀ ਅਣਸੁਖਾਵੀ ਘਟਨਾ ਜਿਹੜੀ ਉਹ ਵਾਪਰ ਸਕਦੀ ਹੈ। ਸੀਰੀਅਸ ਸੇਫਟੀ ਤੇ ਪ੍ਰੋਸੀਜਰਲ ਜਿਹੜਾ ਲੈਪਸ ਆ ਇਹ ਵਾਪਰਿਆ ਆ। ਇਦਾਂ ਦੀ ਹੀ ਘਟਨਾ ਕੁਝ ਦਿਨ ਪਹਿਲਾਂ ਇੱਥੇ ਕਲੋਵਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਵੀ ਜਿਹੜੀ ਵਾਪਰੀ ਸੀਗੀ।
ਇੱਥੇ ਵੀ ਇੱਕ ਜਿਹੜਾ ਆਫ ਡਿਊਟੀ ਇੱਕ ਪੁਲਿਸ ਵਾਲਾ ਉਸੇ ਤਰੀਕੇ ਨਾਲ ਬਾਥਰੂਮ ਦੇ ਵਿੱਚ ਆਪਣੀ ਜਿਹੜੀ ਬੰਦੂਕ ਆ ਉਹ ਗਨ ਆ ਉਹ ਭੁੱਲ ਆਇਆ ਸੀਗਾ ਤੇ ਉੱਥੇ ਜਿਹੜੇ ਹਾਈ ਸਕੂਲ ਦੇ ਸਟੂਡੈਂਟ ਸੀ ਉਹਨਾਂ ਨੇ ਦੇਖੀ ਤੇ ਤੁਰੰਤ ਪੁਲਿਸ ਨੂੰ ਇਤਲਾਹ ਕੀਤੀ ਤੇ ਬਾਅਦ ਦੇ ਵਿੱਚ ਉਸ ਨੂੰ ਉੱਥੋਂ ਜਿਹੜਾ ਉਹ ਸੁਰੱਖਿਅਤ ਕੱਢ ਲਿਆ ਗਿਆ ਆ। ਸੋ ਇਦਾਂ ਦੀ ਜਿਹੜੀ ਲਾਪਰਵਾਹੀ ਆ ਇਹ ਬਹੁਤ ਮਾੜਾ ਜਿਹੜਾ ਆ ਉਹ ਹਰਜੋਤ ਸਿੰਘ ਜੀ ਅਸਰ ਜਿਹੜਾ ਉਹ ਪਾ ਸਕਦੀ ਹੈਗੀ ਆ। ਬਹੁਤ ਸਾਰੇ ਲੋਕ ਜਿਹੜੇ ਟਰਮੀਨਲ 2 ਦੀ ਵਰਤੋਂ ਕਰਦੇ ਆ। ਓਬਵੀਅਸਲੀ 에ਅਰਪੋਰਟ ਕਾਫੀ ਬਿਜ਼ੀ ਆ ਸੈਨ ਫਰਾਂਸਿਸਕੋ ਦਾ ਤੇ ਇਸ ਤਰੀਕੇ ਦੀ ਜਿਹੜੀ ਅਣਗਹਿਲੀ ਹੋਈ ਆ, ਲਾਪਰਵਾਹੀ ਹੋਈ ਆ, ਹੁਣ ਦੇਖਦੇ ਆ ਵੀ ਕੋਈ ਇਸ ਦੇ ਵਿੱਚ ਐਕਟੀਵਿਟੀ ਜਾਂ ਇਸ ਦੇ ਉੱਤੇ ਡਿਸਪਲਿਨਰੀ ਐਕਸ਼ਨ ਹੁੰਦਾ ਆ ਜਾਂ ਨਹੀਂ। ਇਹਦੇ ਵਿੱਚ ਨਾਲ ਇਹ ਵੀ ਗੱਲ ਜਿਹੜੀ ਹਰਜੋਤ ਸਿੰਘ ਜੀ ਕਰਦੇ ਜਾਈਏ ਵੀ ਆਈਸ ਵਾਲੇ ਇੱਥੋਂ ਇਹ ਵੀ ਪਤਾ ਲੱਗਦਾ ਆ ਵੀ ਕਾਫੀ ਤਰੀਕੇ ਦੇ ਨਾਲ ਜਾਂ ਉੱਥੇ ਉਹਨਾਂ ਦੀ ਹਾਜ਼ਰੀ ਹੈਗੀ ਆ 에ਅਰਪੋਰਟਸ ਦੇ ਉੱਤੇ। ਆਪਾਂ ਦੇਖਿਆ ਹੀ ਆ ਬੀਤੇ ਦਿਨਾਂ ਦੇ ਵਿੱਚ 에ਅਰਪੋਰਟਸ ਤੋਂ ਕਾਫੀ ਵੀਡੀਓਜ਼ ਵੀ ਆਉਂਦੀਆਂ ਰਹੀਆਂ ਜਿੱਥੇ ਲੋਕਾਂ ਨੂੰ ਉਹ ਡਿਟੇਨ ਕਰਦੇ ਨਜ਼ਰ ਆਏ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਬਿੱਲ ਜਿਹੜਾ ਹੈ ਗਵਰਨਰ ਸਾਈਨ ਕਰ ਸਕਦਾ ਜਿਹਦੇ ਵਿੱਚ 1262 ਪਲੱਗ ਇਨ ਬਾਲਕੋਨੀ ਸੋਲਰ ਬਿੱਲ ਹੈਗਾ ਵੀ ਤੁਸੀਂ ਆਪਣੀ ਜਿਹੜੀ ਕੰਧ ਆ ਉਹਦੇ ਉੱਤੇ ਸੋਲਰ ਲਾ ਸਕਦੇ 1262 ਤੱਕ ਦਾ ਜਾਂ ਬਾਲਕੋਨੀ 'ਚ ਰੱਖ ਸਕਦੇ ਤੁਹਾਨੂੰ ਰੂਫ ਦੀ ਛੱਤ ਤੇ ਰੱਖਣ ਦੀ ਜ਼ਰੂਰਤ ਨਹੀਂ ਹੈਗੀ। ਸੋ ਲਾ ਮੇਕਰਸ ਨੇ SV 868 ਵਿਨਰ ਜੋ ਪਲੱਗ ਐਂਡ ਪਲੇ ਸੋਲਰ ਐਕਟ ਇਸ ਨੂੰ ਬਿੱਲ ਨੂੰ ਪਾਸ ਕਰ ਦਿੱਤਾ ਆ। 1262 ਤੱਕ ਦਾ ਜਿਹੜਾ ਇਹ ਹੋ ਸਕਦਾ ਹੈਗਾ। ਜਿਹੜੇ ਸਪੋਰਟਰਸ ਆ SV 868 ਦੇ ਉਹਨਾਂ ਨੇ ਕਿਹਾ ਵੀ ਜਿਹੜਾ ਲੋ ਕਾਸਟ ਪਾਥ ਹੋਊਗਾ ਖਾਸ ਕਰਕੇ ਜਿਹੜੇ ਰੈਂਟਰਸ ਆ ਜਾਂ ਜਿਹੜੇ ਹਾਊਸ ਹੋਲਡ ਆ ਰੂਫ ਦੇ ਉੱਤੇ ਨਹੀਂ ਲਾਣਾ ਚਾਹੁੰਦੇ ਐਕਸਪੈਂਸਿਵ ਹੁੰਦਾ ਹੈਗਾ। ਸੋ ਇਹਦੇ ਨਾਲ ਕਹਿੰਦੇ 14 ਤੋਂ 12% ਘਰ ਦੀ ਜਿਹੜੀ ਬਿਜਲੀ ਖਾਸ ਕਰਕੇ $400 ਤੋਂ $500 ਤੱਕ ਐਨੂਅਲੀ ਜਿਹੜਾ ਉਹਨਾਂ ਨੂੰ ਫਾਇਦਾ ਹੋ ਸਕਦਾ ਹੈਗਾ ਆ। ਅਸੈਂਬਲੀ ਬਿੱਲ SV 868 ਅਗਸਤ 25 ਨੂੰ 73 ਦੇ ਮੁਕਾਬਲੇ 0 ਨਾਲ ਪਾਸ ਹੋ ਗਿਆ ਸੀ। ਸੈਨੇਟ ਨੇ ਇਸ ਬਿੱਲ ਨੂੰ 36 ਦੇ ਮੁਕਾਬਲੇ 4 ਦੇ ਨਾਲ ਪਾਸ ਕਰ ਦਿੱਤਾ। ਹੁਣ ਇਹ ਗਵਰਨਰ ਸਾਹਿਬ ਦੇ ਕੋਲ ਜਾਊਗਾ ਤੇ ਜਦੋਂ ਗਵਰਨਰ ਸਾਈਨ ਕਰਦਾ ਹੈ ਤੇ ਇਹ ਇਫੈਕਟਿਵ ਹੋ ਸਕਦਾ ਜਨਵਰੀ 1 2027 ਤੋਂ। ਜੀ ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ USPS ਯੂਨਾਈਟਿਡ ਸਟੇਟ ਪੋਸਟਲ ਸਰਵਿਸ ਆ ਉਹਨਾਂ ਨੇ ਅੱਜ ਜਿਹੜਾ ਉਹ ਦੱਸਿਆ ਵੀ ਜਿਹੜਾ ਮੇਲ ਇਨ ਵੋਟਿੰਗ ਰਿਸਟ੍ਰਿਕਸ਼ਨ ਆ ਉਹ ਹੁਣ ਇਫੈਕਟ ਦੇ ਵਿੱਚ ਆ ਚੁੱਕੀਆਂ ਹੈਗੀਆਂ ਆ। ਆਪਾਂ ਨੂੰ ਪਤਾ ਹੈ ਵੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਟਰੰਪ ਨੂੰ ਇਜਾਜ਼ਤ ਦਿੱਤੀ ਸੀ ਵੀ ਉਹ ਆਪਣੇ ਐਗਜ਼ੈਕਟਿਵ ਆਰਡਰ ਨੂੰ ਅੱਗੇ ਵਧਾਉਣ ਤੇ ਉਹ ਜਿਸ ਐਗਜ਼ੈਕਟਿਵ ਆਰਡਰ ਦੇ ਵਿੱਚ USPS ਨੂੰ ਹਦਾਇਤਾਂ ਸੀਗੀਆਂ ਵੀ ਜਿਹੜੀਆਂ ਵੋਟਿੰਗ ਲਿਸਟ ਦੇ ਨੂੰ ਚੈੱਕ ਕਰਦੇ ਹੋਏ ਉਹਨਾਂ ਲੋਕਾਂ ਨੂੰ ਹੀ ਬੈਲਟ ਤੁਸੀਂ ਘੱਲਣੇ ਆ ਜਿਹੜੇ ਲਿਸਟ ਦੇ ਉੱਤੇ ਜਿਨ੍ਹਾਂ ਦਾ ਨਾਮ ਜਿਹੜਾ ਉਹ ਹੈਗਾ ਆ। ਸੋ USPS ਨੇ ਅੱਜ ਇਤਲਾਹ ਦਿੱਤੀ ਆ ਫੈਡਰਲ ਰਜਿਸਟਰ ਦੇ ਵਿੱਚ ਉਹਨਾਂ ਨੇ ਫਾਈਨਲ ਰੂਲ ਪੋਸਟ ਕਰ ਦਿੱਤਾ ਆ ਤੇ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇਹ ਜਿਹੜੀਆਂ ਵੋਟਿੰਗ ਰਿਸਟ੍ਰਿਕਸ਼ਨਸ ਆ ਉਹ ਹੁਣ ਇਫੈਕਟ ਦੇ ਵਿੱਚ ਲੈ ਆਏ ਹੈਗੇ ਆ। ਮੇਲ ਇਨ ਐਂਡ ਐਬਸੈਂਟੀ ਪਾਰਟਿਸਿਪੇਸ਼ਨ ਲਿਸਟ ਫੈਡਰਲ ਇਲੈਕਸ਼ਨਸ ਦੇ ਵਿੱਚ ਕਹਿੰਦੇ ਵੀ ਮੇਲ ਕਰਨ ਦੇ ਲਈ ਵਰਤੀ ਜਿਹੜੀ ਉਹ ਜਾਵੇਗੀ। ਸੋ ਨਵਾਂ ਜਿਹੜਾ USPS ਦਾ ਪੋਰਟਲ ਆ ਉਹਦੇ ਵਿੱਚ ਹਰ ਵੋਟਰ ਦਾ ਨਾਮ ਐਡਰੈਸ ਤੇ ਇੱਕ ਇੰਟੈਲੀਜੈਂਟ ਮੇਲ ਬਾਰਕੋਡ ਆ ਉਹ ਯੂਨੀਕ ਜਿਹੜੇ ਹੁੰਦੇ ਆ ਉਹ ਪ੍ਰਿੰਟ ਕੀਤੇ ਜਾਣਗੇ ਆਊਟਬਾਉਂਡ ਤੇ ਰਿਟਰਨ ਬੈਲਟ ਇਨਵੈਲਪ ਦੇ ਉੱਤੇ। USPS ਕਹਿੰਦੇ ਵੀ ਹੁਣ ਵੈਰੀਫਾਈ ਕਰੂਗਾ ਆਊਟਬਾਉਂਡ ਫੈਡਰਲ ਬੈਲਟ ਨੂੰ ਇਹ ਅਪਲੋਡਸ ਦੇ ਨਾਲ ਅਸੈਪਟ ਕਰਨ ਤੋਂ ਪਹਿਲਾਂ ਤੇ ਮੇਲ ਜਿਹੜੇ ਉਹ ਘੱਲਣ ਤੋਂ ਪਹਿਲਾਂ। ਸੋ ਇਸ ਵਾਰ ਹਰਜੋਤ ਸਿੰਘ ਜੀ ਇਹ ਹੋ ਸਕਦਾ ਵੀ ਬਹੁਤ ਸਾਰੇ ਜਿਹੜੇ ਵੋਟਰਸ ਆ ਉਹਨਾਂ ਨੂੰ ਸ਼ਾਇਦ ਬੈਲਟ ਸਮੇਂ ਸਿਰ ਨਾ ਪਹੁੰਚਣ ਜਾਂ ਲੇਟ ਪਹੁੰਚਣ ਜਾਂ ਨਾ ਹੀ ਮਿਲਣ। ਮੇਕ ਸ਼ੋਰ ਕਰੋ ਵੀ ਤੁਸੀਂ ਆਪਣੇ ਜਿਹੜੇ ਆ ਬੈਲਟ ਦੇ ਲਈ ਰਜਿਸਟਰ ਕੀਤਾ ਆ। ਉਹਦਾ ਕੈਲੀਫੋਰਨੀਆ ਨੇ ਇਹ ਰੱਖਿਆ ਹੋਇਆ ਆ ਵੀ ਸਾਰੇ ਹੀ ਰਜਿਸਟਰਡ ਵੋਟਰਸ ਨੂੰ ਮੇਲ ਇਨ ਬੈਲਟਸ ਜਿਹੜੇ ਉਹ ਮਿਲਣੇ ਆ। ਇਹ ਉਹਨਾਂ ਸੂਬਿਆਂ ਦੇ ਵਿੱਚ ਖਾਸ ਜਿਹੜਾ ਉਹ ਬਣ ਜਾਂਦਾ ਆ ਜਿਨ੍ਹਾਂ ਸੂਬਿਆਂ ਦੇ ਵਿੱਚ ਮੇਲ ਇਨ ਬੈਲਟ ਅਤੇ ਕਹਿ ਸਕਦੇ ਆ ਵੀ ਐਬਸੈਂਟੀ ਪਾਰਟਿਸਿਪੇਸ਼ਨ ਬੈਲਟ ਵੱਖਰੇ ਤੌਰ ਦੇ ਉੱਤੇ ਤੁਹਾਨੂੰ ਰਜਿਸਟਰ ਕਰਨੇ ਪੈਂਦੇ ਆ। ਐਡਰੈਸ ਤੁਹਾਡਾ ਵੈਰੀਫਾਈਡ ਹੋਵੇ, ਐਡਰੈਸ ਤੁਹਾਡਾ ਅਪਡੇਟਡ ਹੋਵੇ, ਇਹ ਜਿਹੜਾ ਹੁਣ ਮੇਕ ਸ਼ੋਰ ਕਰੋ ਤੇ USPS ਟਰੰਪ ਹੁਣਾਂ ਦੇ ਇਸ ਐਗਜ਼ੈਕਟਿਵ ਆਰਡਰ ਨੂੰ ਪੂਰਾ ਕਰਨ ਦੇ ਲਈ ਜਿਹੜਾ ਆ ਇਹਨਾਂ ਲਿਸਟ ਦੇ ਆਧਾਰ ਦੇ ਉੱਤੇ ਚੈੱਕ ਕਰਕੇ ਹੀ ਬੈਲਟਸ ਨੂੰ ਹੁਣ ਤੁਹਾਡੇ ਘਰਾਂ ਤੱਕ ਘੱਲੇਗਾ। ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਬਿੱਲ ਆ ਰਿਹਾ ਆ ਜਿਹਦੇ ਮੁਤਾਬਕ ਜਿਹੜੇ ਸ਼ੌਕ ਗਲਵਜ਼ ਆ ਉਹ ਜੋ ਪੁਲਿਸ ਵਾਲੇ ਆ ਜਾਂ ਆਈਸ ਵਾਲੇ ਉਹ ਨਹੀਂ ਪਹਿਨ ਸਕਣਗੇ ਕੈਲੀਫੋਰਨੀਆ ਦੇ ਵਿੱਚ। ਅਸੈਂਬਲੀ ਬਿੱਲ 2760 ਇਹ ਪ੍ਰੋਹਿਬਿਟ ਕਰੂਗਾ ਕਿਸੇ ਵੀ ਲਾ ਇਨਫੋਰਸਮੈਂਟ ਏਜੰਸੀ ਨੂੰ
ਇਨਕਲੂਡਿੰਗ ਫੈਡਰਲ ਏਜੰਸੀ ਨੂੰ, ਜੋ ਕੈਲੀਫੋਰਨੀਆ ਦੇ ਵਿੱਚ ਆਪਰੇਟ ਕਰਨਗੇ ਵੀ ਉਹ ਜੋ ਇਲੈਕਟ੍ਰਿਕ ਸ਼ੌਕ ਡਿਵਾਈਸਿਸ ਆ, ਜਿਹੜੇ ਗਲਵਜ਼ ਆ, ਉਹ ਉਹਨਾਂ ਨੂੰ ਨਹੀਂ ਪਹਿਨ ਸਕਦੇ ਹੈਗੇ, ਉਹ ਨਹੀਂ ਪਾ ਸਕਦੇ ਹੈਗੇ। ਪਿਛਲੇ ਦਿਨਾਂ ਦੇ ਵਿੱਚ ਕਾਫੀ ਰੌਲਾ ਪਿਆ ਸੀ, ਇੱਕ ਗਲਵ ਕੰਪਨੀ ਜਿਹੜੀ GLOVE ਤੋਂ ਆਈਸ ਵਾਲਿਆਂ ਨੇ ਜੋ ਕੰਪਲਾਇੰਟ ਟੈਕਨੋਲੋਜੀ ਕਰਕੇ ਆ, ਇੱਕ $16.7 ਮਿਲੀਅਨ ਦਾ ਜਿਹੜਾ ਕੰਟਰੈਕਟ ਸਾਈਨ ਕੀਤਾ ਸੀ 6000 ਪੇਅਰਸ ਦੇ ਲਈ। ਸੋ ਉਹ ਤੋਂ ਬਾਅਦ ਰੌਲਾ ਰੱਪਾ ਬਹੁਤ ਪਿਆ ਸੀ। ਅਗਸਤ 26 ਨੂੰ ਸੈਨੇਟ ਪਬਲਿਕ ਸੇਫਟੀ ਜਿਹੜੀ ਕਮੇਟੀ ਹੈਗੀ ਕੈਲੀਫੋਰਨੀਆ ਦੇ, ਉਹਨਾਂ ਨੇ ਇਹ ਅਪਰੂਵ ਕਰ ਦਿੱਤਾ AB 27605 ਦੇ ਮੁਕਾਬਲੇ 1 ਦੇ ਨਾਲ, ਜਿਹਦੇ ਵਿੱਚ ਉਹ ਹੁਣ ਨਹੀਂ ਯੂਜ਼ ਕਰ ਸਕਣਗੇ ਕੈਲੀਫੋਰਨੀਆ ਦੇ ਵਿੱਚ। ਸੋ ਬਾਕੀ ਦੇਖਦੇ ਆ ਇਹ ਕੋਰਟ ਵਿੱਚ ਜਾਂਦਾ ਹੈ ਕੇਸ ਜਾਂ ਨਹੀਂ, ਪਰ ਕੈਲੀਫੋਰਨੀਆ ਦੇ ਲਾ ਮੇਕਰ ਜਿਹੜੇ ਆ ਉਹਨਾਂ ਨੇ ਲੇਟ ਸੈਸ਼ਨ ਦੇ ਵਿੱਚ ਇਸ ਬਿੱਲ ਨੂੰ ਜਿਹੜੀ ਆ ਪ੍ਰਵਾਨਗੀ ਦੇ ਦਿੱਤੀ ਹੈਗੀ ਆ। ਉਹ ਤਾਂ ਹਰਜੋਤ ਸਿੰਘ ਜੀ, ਇਹਨਾਂ ਨੇ ਸਟੇਟ ਨੇ ਆਪਣੇ ਪੱਧਰ ਦੇ ਉੱਤੇ ਵੀ ਆਈਸ ਦੇ ਜਾਂ ਫੈਡਰਲ ਏਜੰਟ ਆ ਮਾਸਕ ਨਹੀਂ ਪਹਿਨ ਸਕਦੇ, ਉਹ ਵੀ ਇਹਨਾਂ ਨੇ ਕਾਨੂੰਨ ਬਣਾਇਆ ਸੀ, ਪਰ ਉਹ ਲਾਗੂ ਨਹੀਂ ਹੋ ਪਾ ਰਿਹਾ ਹੈਗਾ। ਉਸ ਦੇ ਉੱਤੇ ਇੰਜੰਕਸ਼ਨਸ, ਰੋਕਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਆ। ਸੋ ਜੇ ਆਈਸ ਵਾਲੇ ਜਾਂ ਫੈਡਰਲ ਅਧਿਕਾਰੀਆਂ ਨੂੰ ਇਹਨਾਂ ਨੇ ਇਜਾਜ਼ਤ ਦਿੱਤੀ ਤਾਂ ਇਹ ਵੀ ਜਿਹੜਾ ਕਾਨੂੰਨ ਆ, ਜਿੱਦਾਂ ਤੁਸੀਂ ਕਿਹਾ ਵੀ ਅਦਾਲਤ ਦਾ ਰੁਖ ਕਰ ਸਕਦਾ, ਤੇ ਕਾਫੀ ਔਖਾ ਹੋਊਗਾ ਸਟੇਟ ਨੂੰ ਇਸ ਨੂੰ ਐਨਫੋਰਸ ਕਰਨ ਦੇ ਲਈ। ਇਦਾਂ ਦੀਆਂ ਜਿਹੜੀਆਂ ਲੜਾਈਆਂ ਆ ਵੀ ਕਿਹਦਾ ਅਖਤਿਆਰ ਆ, ਕਿਹਦੀ ਜੁਰਿਸਡਿਕਸ਼ਨ ਆ, ਕੌਣ ਕਿਹਦੇ EMPLOYE ਨੂੰ ਕਿੱਦਾਂ ਜਿਹੜਾ ਉਹ ਕਹਿ ਸਕਦਾ ਆ, ਉਸ ਦਾ ਖਾਸਾ ਜਿਹੜਾ ਉਹ ਰੌਲਾ ਰੱਪਾ ਲੱਗਦਾ ਅਦਾਲਤਾਂ ਦੇ ਵਿੱਚ ਪਵੇਗਾ। ਐਪਲ ਨੇ ਅੱਜ 147 EMPLOYE ਸਾਊਥ ਬੇ ਦੇ ਆਫਿਸਿਸ ਦੇ ਵਿੱਚੋਂ ਲੇ ਆਫ ਜਿਹੜੇ ਉਹ ਕੀਤੇ ਹੈਗੇ ਆ। ਇਹਨਾਂ ਨੇ ਥੋੜੇ ਦਿਨਾਂ ਦੇ ਵਿੱਚ 9 ਸਤੰਬਰ ਨੂੰ ਨਵੇਂ ਪ੍ਰੋਡਕਟ ਆਪਣੇ ਲਾਂਚ ਕਰਨੇ ਆ ਕਿਊਪਰਟੀਨੋ ਦੇ ਜਿਹੜੇ ਹੈੱਡਕੁਆਟਰਸ ਦੇ ਵਿੱਚ, ਜਿੱਥੇ ਨਵੇਂ ਆਈਫੋਨ ਤੇ ਐਪਲ ਵਾਚ ਜਿਹੜੀਆਂ ਆ ਉਹ ਰਿਲੀਜ਼ ਹੋਣਗੀਆਂ। ਤੇ ਉਧਰ ਟਿਮ ਕੁੱਕ 1 ਸਤੰਬਰ ਨੂੰ ਜਿਹੜਾ ਲੰਮੇ ਸਮੇਂ ਤੋਂ CEO ਚੱਲਦਾ ਆ ਰਿਹਾ ਹੈ ਐਪਲ ਦਾ, ਉਹ ਵੀ ਸਟੈਪ ਡਾਊਨ ਕਰਨ ਜਾ ਰਿਹਾ ਆ। ਤੇ ਲੰਮੇ ਸਮੇਂ ਤੋਂ ਐਪਲ ਦੇ ਐਗਜ਼ੈਕਟਿਵ ਰਹੇ ਜੌਨ ਟਰਨਸ, ਉਹ ਹੁਣ ਐਪਲ ਦੇ CEO ਦੀ ਭੂਮਿਕਾ ਦੇ ਵਿੱਚ ਆਉਣਗੇ। ਕਹਿੰਦੇ ਵੀ ਮੋਸਟਲੀ ਸੌਫਟਵੇਅਰ ਇੰਜੀਨੀਅਰਸ ਜਿਹੜੇ ਸਨੀਵੇਲ ਤੇ ਕੁਪਰਟੀਨੋ ਦੇ ਆਫਿਸਿਸ ਦੇ ਵਿੱਚ ਕੰਮ ਕਰਦੇ ਸੀ, ਉਹਨਾਂ ਨੂੰ ਐਪਲ ਨੇ ਇਹ ਜਿਹੜੀ ਪਿੰਕ ਸਲਿੱਪ ਦਿਖਾਈ ਹੈਗੀ ਆ। ਜੀ, ਸੈਨੋਜ਼ੇ ਦਾ ਇੱਕ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵਰਕਰ, ਉਹਦੀ ਮੌਤ ਹੋ ਗਈ ਜਦੋਂ ਬਾਕਸ ਟਰੱਕ ਨੇ ਉਸ ਨੂੰ ਹਿੱਟ ਕੀਤਾ। ਹਿਲਸਡੇਲ ਜਿਹੜੀ ਐਵਨਿਊ ਆ, ਉੱਥੇ ਵੱਖ-ਵੱਖ ਜਿਹੜੇ ਨਿਊਜ਼ ਚੈਨਲਸ ਆ ਬੇ ਏਰੀਏ ਦੇ ਸਾਰੇ ਰਿਪੋਰਟ ਕਰ ਰਹੇ ਹੈਗੇ। ਸੈਨੋਜ਼ੇ ਆਫੀਸ਼ੀਅਲਸ ਨੇ ਕਿਹਾ ਵੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦਾ EMPLOYE ਇੱਕ ਸਟਰੀਟ ਲਾਈਟ ਨੂੰ ਰਿਪੇਅਰ ਕਰ ਰਿਹਾ ਸੀ ਜਦੋਂ ਉਹ ਬੁਰੀ ਤਰ੍ਹਾਂ ਫੱਟੜ ਹੋ ਗਿਆ। ਵੈਸਟ ਬਾਉਂਡ 2018 ਸੂਜ਼ੂ ਬਾਕਸ ਉਸ ਨੇ ਹਿੱਟ ਕੀਤਾ ਤੇ ਜਿੱਥੇ ਉਹ ਡਿੱਗ ਪਿਆ ਤੇ ਉਹਦੇ ਜਿਹੜੀ ਸੱਟ ਲੱਗ ਗਈ ਤੇ ਬਾਅਦ ਦੇ ਵਿੱਚ ਉਸ ਦੀ ਜਿਹੜੀ ਆ ਮੌਤ ਹੋ ਗਈ। ਰੋਡ ਸਾਈਡ ਵਰਕ ਜ਼ੋਨਸ ਕਾਫੀ ਜ਼ਿਆਦਾ ਜਿਹੜੇ ਹਾਈ ਰਿਸਕ এনवायरमेंट ਹੁੰਦਾ ਹੈਗਾ। ਕੈਲੀਫੋਰਨੀਆਜ਼ ਕਹਿੰਦੇ ਭਈ ਮੂਵ ਓਵਰ ਲਾ ਇਹ ਰਿਕੁਆਇਰ ਕਰਦਾ ਆ ਵੀ ਜਦੋਂ ਤੁਸੀਂ ਕਿਤੇ ਵੀ ਕੰਸਟਰਕਸ਼ਨ ਹੁੰਦੀ ਆ ਸਲੋ ਡਾਊਨ ਹੋ। ਬਹੁਤ ਵਾਰ ਸਾਈਨ ਉੱਥੇ ਲਾਏ ਹੁੰਦੇ ਹੈਗੇ ਆ, ਪਰ ਅਨਫੋਰਚੂਨੇਟਲੀ ਇਸ ਜਿਹੜਾ ਵਰਕਰ ਸੀਗਾ ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਵੈਂਚੂਰਾ ਕਾਉਂਟੀ ਦਾ ਪੈਸਟਰ ਜਿਹੜਾ ਆ ਉਹ ਉਸ ਨੂੰ ਅਰੈਸਟ ਕੀਤਾ ਗਿਆ ਤੇ ਉਸ ਉੱਤੇ ਚਾਰਜਸ ਲਾਏ ਗਏ ਆ। ਉਸ ਉੱਤੇ ਦੋਸ਼ ਆ ਵੀ ਦੋ ਜਿਹੜੇ ਨਾਬਾਲਗ ਬੱਚਿਆਂ ਦੇ ਨਾਲ ਜਿਹੜੇ ਯੀਅਰਸ ਲੌਂਗ ਕਈ ਸਾਲਾਂ ਤੋਂ ਮੋਲੈਸਟੇਸ਼ਨ ਇਹ ਕਰਦਾ ਆ ਰਿਹਾ ਸੀ। ਡੇਵਿਡ ਜੌਨਸਨ 58 ਸਾਲਾਂ ਦਾ ਓਹਾਏ ਜਿਹੜੇ ਇਲਾਕੇ ਤੋਂ ਇਸ ਨੂੰ 6 ਫੈਲਨੀ ਕਾਊਂਟਸ ਦੇ ਜਿਹੜੇ ਚਾਈਲਡ ਮੋਲੈਸਟੇਸ਼ਨ ਦੇ ਉਹ ਚਾਰਜਸ ਦੇ ਨਾਲ ਅਰੈਸਟ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਇਹ ਪੈਸਟਰ ਦੇ ਤੌਰ ਦੇ ਉੱਤੇ ਤੇ ਮਸਾਜ ਥੈਰੇਪਿਸਟ ਦੇ ਤੌਰ ਦੇ ਉੱਤੇ ਕੰਮ ਉੱਥੇ ਕਰਦਾ ਸੀਗਾ ਤੇ ਦੋ ਜਿਹੜੇ ਚਿਲਡਰਨ ਆ ਉਹਨਾਂ ਨੂੰ ਇਹ ਮੋਲੈਸਟ ਕਰਦਾ ਰਿਹਾ। ਇਸ ਦੇ ਉੱਤੇ ਕਥਿਤ ਦੋਸ਼ ਆ ਤੇ ਜਦੋਂ ਉਹਨਾਂ ਬੱਚਿਆਂ ਦੀ ਮੋਲੈਸਟੇਸ਼ਨ ਇਸਨੇ ਕੀਤੀ, ਉਹਨਾਂ ਬੱਚਿਆਂ ਦੀ ਉਮਰ ਉਦੋਂ 14 ਸਾਲ ਤੋਂ ਘੱਟ ਸੀਗੀ। ਕਹਿੰਦੇ ਵੀ ਕਈ ਸਾਲਾਂ ਤੱਕ ਓਹਾਈ ਤੇ ਆਕਸਨਾਰਡ ਦੀਆਂ ਲੋਕੇਸ਼ਨਸ ਦੇ ਉੱਤੇ ਇਹ ਚੱਲਦੇ ਰਹੇ ਹੈਗੇ ਆ। ਇਹ ਵੀ ਪਤਾ ਲੱਗਾ ਵੀ ਜਿਹੜਾ ਇਹ ਡੇਵਿਡ ਜੌਨਸਨ ਆ, ਇਸ ਨੂੰ ਐਕਸੈਸ ਇਹਨਾਂ ਬੱਚਿਆਂ ਤੱਕ ਫੈਮਿਲੀ ਰਿਲੇਸ਼ਨਸ ਦੇ ਵਿੱਚੋਂ ਜਿਹੜੇ ਉਹ ਮਿਲੇ ਸੀ, ਗਾਂ ਤੋਂ ਗਾਂ ਜਿੱਦਾਂ ਆ ਉਹ ਜਾਣਦੇ ਸੀਗੇ। ਸੋ ਜੌਨਸਨ ਨੂੰ ਅਰੈਸਟ ਜਿਹੜਾ ਉਹ ਕੀਤਾ ਗਿਆ ਆ। 4 ਕਾਊਂਟ ਆਫ ਲਿਊਡ ਐਕਟ ਅਪਨ ਅ ਚਾਈਲਡ, 2 ਕਾਊਂਟ ਆਫ ਕੰਟੀਨਿਊਸ ਸੈਕਸ਼ੂਅਲ ਅਬਿਊਜ਼ ਦੇ ਚਾਰਜਸ ਇਸ ਦੇ ਉੱਤੇ ਲਾਏ ਗਏ ਹੈਗੇ ਆ। ਇਨਵੈਸਟੀਗੇਟਰਸ ਮੰਨਦੇ ਆ ਵੀ ਇਹ ਦੋ ਬੱਚਿਆਂ ਤੋਂ ਇਲਾਵਾ ਹੋਰ ਵੀ ਇਸ ਦੇ ਵਿਕਟਮ
ਹੋ ਸਕਦੇ ਆ, ਤੇ ਉਹਨਾਂ ਪਰਿਵਾਰਾਂ ਨੂੰ ਉਹ ਬੇਨਤੀ ਕਰ ਰਹੇ, ਅਪੀਲ ਕਰ ਰਹੇ ਆ ਵੀ ਜੇ ਕੋਈ ਵੀ ਹੋਰ ਇਸ ਦਾ ਪੀੜਤ ਹੈਗਾ ਆ, ਇਸ ਦੇ ਦੁਆਰਾ ਇਦਾਂ ਦੇ ਪੁੱਠੇ ਕੰਮ ਉਹਨਾਂ ਦੇ ਬੱਚਿਆਂ ਦੇ ਨਾਲ ਜਾਂ ਕਿਸੇ ਬੱਚਿਆਂ ਦੇ ਨਾਲ ਕੀਤੇ ਆ, ਵੀ ਉਹ ਅੱਗੇ ਆਉਣ। ਇਸ ਟਾਈਮ ਵਿਦਆਊਟ ਬੇਲ ਇਹ ਕਸਟਡੀ ਦੇ ਵਿੱਚ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਬਿੱਲ ਜਿਹੜਾ AB 2646 ਉਹ ਪਾਸ ਹੋਇਆ ਹੈ, ਉਹ ਗਵਰਨਰ ਦੇ ਕੋਲ ਜਾਊਗਾ, ਜਿਹਦੇ ਮੁਤਾਬਕ ਜਿਹੜੇ ਫਾਰਮ ਵਰਕਰਸ ਆ ਉਹ H2A ਵੀਜ਼ੇ ਦੇ ਉੱਤੇ ਆਏ ਆ, ਉਹਨਾਂ ਦਾ ਜਿਹੜਾ ਮਿਨੀਮਮ ਵੇਜ ਆ $19 ਤੇ 75 ਸੈਂਟ ਹੋਊਗਾ, ਜੋ ਐਗਰੀਕਲਚਰ ਜਿਹੜੇ ਅਪਰੂਵਡ EMPLOYEES ਹੋਣਗੇ। ਸੋ ਸਟੇਟ ਵਾਈਡ ਮਿਨੀਮਮ ਵੇਜ $17 40 ਸੈਂਟ ਆ, ਪਰ ਐਗਰੀਕਲਚਰ ਦਾ ਇਹ $19 ਤੇ 75 ਸੈਂਟ ਹੋ ਜਾਊਗਾ। ਸੋ ਫ੍ਰਿਜ਼ਨੋ ਏਰੀਆ ਦੇ ਜਿਹੜੇ ਲੋਕ ਆ, ਉਹਨਾਂ ਨੂੰ ਦੱਸਦੀ ਜਾਈਏ ਵੀ ਅਸੈਂਬਲੀ ਮੈਂਬਰ ਇਮਾਲਡਾ ਸੋਰੀਆ, ਯੋਕੀਅਨ ਅਰੰਬੁਲਾ ਤੇ ਸੈਨੇਟਰ ਐਨਾ ਕੈਬਰੈਲੋ ਤੇ ਮਲੀਸਾ ਹਰਟਾਡੋ, ਇਹਨਾਂ ਸਾਰਿਆਂ ਨੇ ਜਿਹੜਾ AB 2646 ਬਿੱਲ ਆ ਉਸ ਨੂੰ ਜਿਹੜਾ ਸਪੋਰਟ ਕੀਤਾ ਹੈਗਾ ਆ। ਜੀ, ਹਰਜੋਤ ਸਿੰਘ ਜੀ, ਪ੍ਰੋਗਰਾਮ ਦਾ ਸਮਾਂ ਅੱਜ ਦਾ ਇੱਥੇ ਹੀ ਹੁਣ ਸਮਾਪਤ ਹੈ। ਜਾਂਦੇ ਜਾਂਦੇ ਜੇ ਤੁਹਾਡੇ ਨਾਲ ਮਾਰਕੀਟਸ ਦੀ ਜਾਣਕਾਰੀ ਸਾਂਝੀ ਕਰਦੇ ਜਾਈਏ, ਡਾਓ ਜੋਨ ਅੱਜ 106 ਪੁਆਇੰਟ ਵੱਧ ਕੇ 53,569 ਦੇ ਉੱਤੇ ਬੰਦ ਹੋਇਆ। S&P 55 ਪੁਆਇੰਟ ਵੱਧ ਕੇ 7731, ਨੈਸਡੈਕ 411 ਪੁਆਇੰਟ ਵੱਧ ਕੇ 26,541 ਤੇ ਬੰਦ ਹੋਇਆ। ਸੋਨੇ ਦਾ ਭਾਅ $4641 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $83 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.6% ਦੇ ਉੱਤੇ ਜਿਹੜੀ ਉਹ ਪਹੁੰਚੀ, ਤੇ ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 80,587 ਤੇ ਅਥੀਰੀਅਮ 2500 ਤੇ $22 ਦੇ ਬਰਾਬਰ ਚੱਲ ਰਿਹਾ ਹੈਗਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ, ਇੰਡੀਆ ਦੇ $95.54 ਤੇ ਪਾਕਿਸਤਾਨ ਦੇ $277 ਤੇ 50 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।